ਉਧਰ ਇਜ਼ਰਾਈਲ ਤੋਂ ਇਹ ਰਿਪੋਰਟਸ ਹਰਜੋਤ ਸਿੰਘ ਜੀ ਆ ਰਹੀਆਂ ਆ ਵੀ ਈਰਾਨ ਦੀਆਂ ਜਿਹੜੀਆਂ ਮਿਜ਼ਾਈਲਸ ਦਾ ਸ਼ਾਰਪਨਰ ਆ ਉਹ ਤੈਲ ਅਵੀਵ ਦੇ ਇਲਾਕੇ ਦੇ ਵਿੱਚ ਡਿੱਗਾ ਆ, ਜਿਸ ਕਰਕੇ ਉੱਥੇ ਕਈ ਅੱਗਾਂ ਵੀ ਲੱਗੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਹੈਗੀਆਂ ਆ। ਸੋ ਉਧਰ ਇਜ਼ਰਾਈਲ ਦੀ ਮਿਲਟਰੀ ਦੇ ਦੁਆਰਾ ਈਰਾਨ ਦੇ ਉਲਟ ਹੋਰ ਨਵਾਂ ਕੈਂਪੇਨ ਜਿਹੜਾ ਆ ਉਹ ਲਾਂਚ ਕੀਤਾ ਗਿਆ ਆ। ਇਜ਼ਰਾਈਲੀ ਡਿਫੈਂਸ ਫੋਰਸਿਸ IDF ਨੇ ਜਾਣਕਾਰੀ ਜਿਹੜੀ ਦਿੱਤੀ ਆ। ਈਰਾਨ ਦਾ ਜਿਹੜਾ ਸਟੇਟ ਟੀਵੀ ਆ ਉਹ ਦੱਸ ਰਿਹਾ, ਰਿਪੋਰਟ ਕਰ ਰਿਹਾ ਵੀ ਤਹਿਰਾਨ ਦੇ ਕਈ ਇਲਾਕਿਆਂ ਦੇ ਵਿੱਚ ਵੱਡੇ ਧਮਾਕੇ ਜਿਹੜੇ ਆ ਉਹ ਸੁਣੇ ਗਏ ਹੈਗੇ ਆ। ਸੋ ਹੁਣ ਤੱਕ ਹਰਜੋਤ ਸਿੰਘ ਜੀ 5,500 ਤੋਂ ਵੱਧ ਟਾਰਗੇਟਸ ਦੇ ਉੱਤੇ ਅਮਰੀਕਾ ਨੇ ਤੇ 10,000 ਤੋਂ ਵੱਧ ਟਾਰਗੇਟਸ ਦੇ ਉੱਤੇ ਇਜ਼ਰਾਈਲ ਨੇ ਹਮਲਾ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਇਹ ਮੰਨਿਆ ਜਾ ਰਿਹਾ ਆ ਵੀ 15,000 ਤੋਂ ਵੱਧ ਟਿਕਾਣਿਆਂ ਦੇ ਉੱਤੇ ਈਰਾਨ ਦੇ ਅੰਦਰ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਸਾਂਝੇ ਤੌਰ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਆ। UAE ਕਹਿ ਰਿਹਾ ਆ ਵੀ ਉਹਨਾਂ ਦੇ ਦੁਆਰਾ ਉਹਨਾਂ ਦੇ ਜਿਹੜੇ 에ਅਰ ਡਿਫੈਂਸ ਆ ਉਹਨਾਂ ਨੇ ਕਈ ਜਿਹੜੇ ਡਰੋਨਸ ਤੇ ਬੈਲਿਸਟਿਕ ਮਿਜ਼ਾਈਲਸ ਆ ਉਹਨਾਂ ਨੂੰ ਇੰਟਰਸੈਪਟ ਕੀਤਾ ਆ। UAE ਦੀ ਡਿਫੈਂਸ ਮਿਨਿਸਟਰੀ ਦਾ ਦਾਅਵਾ ਆ ਵੀ 27 ਡਰੋਨ ਤੇ 7 ਬੈਲਿਸਟਿਕ ਮਿਜ਼ਾਈਲਸ ਨੂੰ ਉਹਨਾਂ ਨੇ ਅੱਜ ਜਿਹੜਾ ਆ ਉਹ ਇੰਟਰਸੈਪਟ ਕੀਤਾ ਆ। ਕਹਿੰਦੇ ਵੀ ਹੁਣ ਤੱਕ UAE ਯੂਨਾਈਟਿਡ ਅਰਬ ਐਮੀਰੇਟਸ ਉਹਨਾਂ ਦੇ 에ਅਰ ਡਿਫੈਂਸਿਸ ਨੇ 285 ਬੈਲਿਸਟਿਕ ਮਿਜ਼ਾਈਲਸ, 15 ਕਰੂਜ਼ ਮਿਜ਼ਾਈਲਸ ਤੇ 1567 ਜਿਹੜੇ ਡਰੋਨਸ ਆ ਜੋ ਉਹਨਾਂ ਦੇ ਇਲਾਕੇ ਦੇ ਵਿੱਚ ਨੂੰ ਆ ਰਹੇ ਸੀ ਉਹਨਾਂ ਨੂੰ ਰੋਕਿਆ ਜਿਹੜਾ ਉਹ ਹੈਗਾ ਆ। ਜਾਂ ਈਰਾਨ ਨੇ ਇੰਨੇ ਨੰਬਰਸ ਦੇ ਨਾਲ ਉਹਨਾਂ ਤੇ ਹਮਲਾ ਜਿਹੜਾ ਉਹ ਕੀਤਾ ਆ। ਹੁਣ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਕੱਲੇ UAE ਦੇ ਉੱਤੇ ਹੀ 1500 ਤੋਂ ਵੱਧ ਡਰੋਨ ਜਿਹੜੇ ਈਰਾਨ ਵਾਲੇ ਸੁੱਟ ਚੁੱਕੇ ਆ ਤੇ ਆਲੇ ਦੁਆਲੇ ਦੇ ਹੋਰ ਗਲਫ ਦੇ ਮੁਲਕਾਂ ਦੇ ਉੱਤੇ ਤੇ ਅਮਰੀਕਾ ਦੇ ਜਿਹੜੇ ਫੌਜੀ ਅੱਡੇ ਆ ਉਹਨਾਂ ਦੇ ਉੱਤੇ ਕਿੰਨੇ ਕੁ ਜਿਹੜੇ ਇਹਨਾਂ ਨੇ ਸੁੱਟੇ ਹੋਣੇ ਆ ਤੇ ਇਜ਼ਰਾਈਲ ਦੇ ਉੱਤੇ ਕਿੰਨੇ ਕੁ ਜ਼ਿਆਦਾ ਜਿਹੜਾ ਉਹਨਾਂ ਨੇ ਸੁੱਟੇ ਜਿਹੜੇ ਉਹ ਹੋਣੇ ਆ। ਨਾਟੋ ਨੇ ਜਿਹੜਾ ਦੱਸਿਆ ਵੀ 에ਅਰ ਤੇ ਮਿਜ਼ਾਈਲ ਡਿਫੈਂਸ ਐਸੈਟਸ ਦੇ ਦੁਆਰਾ ਇੱਕ ਇਰਾਨੀਅਨ ਮਿਜ਼ਾਈਲ ਜੋ ਕਿ ਟਰਕੀ ਦੀ 에ਅਰ ਸਪੇਸ ਦੇ ਵਿੱਚ ਆ ਰਹੀ ਸੀ ਉਸ ਨੂੰ ਸ਼ਾਟ ਡਾਊਨ ਕੀਤਾ ਆ, ਉਸ ਨੂੰ ਰਾਹ ਦੇ ਵਿੱਚ ਹੀ ਖਤਮ ਕੀਤਾ ਆ। ਓਮਾਨ ਦੇ ਵਿੱਚ ਹੁਣ ਤੱਕ 2 ਜਣਿਆਂ ਦੇ ਮੌਤ ਦੀ ਖਬਰ ਜਿਹੜੀ ਉਹ ਆ ਰਹੀ ਆ ਤੇ ਉਹਨਾਂ ਨੇ ਵੀ ਇੱਕ ਅਲ ਅਵਾਹੀ ਇੰਡਸਟਰੀਅਲ ਏਰੀਆ ਦੇ ਉੱਤੇ ਇੱਕ ਡਰੋਨ ਆ ਉਸ ਨੂੰ ਇੰਟਰਸੈਪਟ ਕੀਤਾ ਆ। ਇਹ ਓਮਾਨ ਦਾ ਸਟੇਟ ਮੀਡੀਆ ਇਸ ਮੌਕੇ ਦੱਸ ਰਿਹਾ ਹੈਗਾ ਆ। ਉਧਰ UN ਦੇ ਜਿਹੜੇ ਸੈਕਟਰੀ ਜਨਰਲ ਐਂਟੋਨੀਓ ਗੁਤਰੇਸ ਆ ਉਹ ਬੇਰੂਟ ਲੈਬਨਾਨ ਦੇ ਵਿੱਚ ਪਹੁੰਚੇ ਹੋਏ ਆ। ਕਹਿੰਦੇ ਲੈਬਨਾਨ ਦੇ ਲੋਕਾਂ ਦੇ ਨਾਲ ਹਮਦਰਦੀ ਤੇ ਸੋਲੀਡੈਰਿਟੀ ਨੂੰ ਦਿਖਾਉਣ ਦੇ ਲਈ ਉੱਥੇ ਆਏ ਆ। ਇਜ਼ਰਾਈਲ ਨੇ ਲੈਬਨਾਨ ਦੇ ਵਿੱਚ ਆਪਣਾ ਜਿਹੜਾ ਗਰਾਊਂਡ ਅਫੈਂਸਿਵ ਆ ਉਹ ਸ਼ੁਰੂ ਕੀਤਾ ਹੋਇਆ ਹੈ। ਹੁਣ ਤੱਕ ਲੈਬਨਾਨ ਦੀ ਜਿਹੜੀ ਸਰਕਾਰ ਆ ਉਹ ਰਿਪੋਰਟ ਕਰ ਰਹੀ ਆ ਵੀ 773 ਤੋਂ ਵੱਧ ਲੋਕ ਮਾਰੇ ਜਿਹੜੇ ਉਹ ਜਾ ਚੁੱਕੇ ਆ। ਇਜ਼ਰਾਈਲ ਜਿਹੜਾ ਉਹ ਕਹਿ ਰਿਹਾ ਆ ਵੀ ਹਿਜ਼ਬੁੱਲਾ ਦੇ ਉਲਟ ਉਹਨਾਂ ਦੀ ਇਹ ਕਾਰਵਾਈ ਜਿਹੜੀ ਉਹ ਚੱਲ ਰਹੀ ਆ ਤੇ ਐਂਟੋਨੀਓ ਗੁਤਰੇਸ ਨੇ ਦੋਨਾਂ ਹੀ ਹਿਜ਼ਬੁੱਲਾ ਤੇ ਇਜ਼ਰਾਈਲ ਨੂੰ ਗੁਹਾਰ ਲਾਈ ਆ ਵੀ ਤੁਸੀਂ ਜਿਹੜਾ ਆ ਆਪਣੀ ਸੀਜ਼ ਫਾਇਰ ਆ ਉਸ ਨੂੰ ਨੈਗੋਸ਼ੀਏਟ ਕਰੋ ਤੇ ਇਸ ਜਿਹੜੇ ਵਾਰ ਆ ਉਸ ਨੂੰ ਰੋਕੋ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ G7 ਕੰਟਰੀਆਂ ਦੇ ਹੈਡਸ ਦੇ ਨਾਲ ਕਾਲ ਦੇ ਉੱਤੇ ਗੱਲਬਾਤ ਕੀਤੀ ਆ ਵੀ ਈਰਾਨ ਕਿਸੇ ਵੀ ਟਾਈਮ ਸਰੈਂਡਰ ਕਰ ਸਕਦਾ ਹੈਗਾ। ਇਹ ਉਹਨਾਂ ਨੇ ਕਿਹਾ ਵੀ ਬਿਹਾਈਂਡ ਦਾ ਸੀਨ ਜੋ ਗੱਲਬਾਤ ਚੱਲ ਰਹੀ ਆ ਆਪਰੇਸ਼ਨ ਐਪਿਕ ਫਰੀ ਤੋਂ ਬਾਅਦ ਕਹਿੰਦੇ ਵੀ ਆਈ ਗੈਟ ਰਿਡ ਆਫ ਕੈਂਸਰ ਦੈਟ ਵਾਸ ਥ੍ਰੈਟਨਿੰਗ ਅਸ ਆਲ, ਵੀ ਉਹ ਕੈਂਸਰ ਸੀਗਾ ਈਰਾਨ ਤੇ ਉਹਨੂੰ ਅਸੀਂ ਖਤਮ ਕਰ ਦਿੱਤਾ ਹੈ ਜੋ ਕਿ ਸਾਨੂੰ ਸਾਰਿਆਂ ਨੂੰ ਖਤਮ ਕਰਨਾ ਚਾਹੁੰਦਾ ਸੀਗਾ। ਈਰਾਨ ਦੇ ਜਿਹੜੇ ਨਵੇਂ ਸੁਪਰੀਮ ਲੀਡਰ ਆ ਮੁਜਤਬਾ ਖਾਮੇਨਾਈ ਉਹਨਾਂ ਨੇ ਜੋ ਪਿਛਲੇ ਕੱਲ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸੇ ਤਰ੍ਹਾਂ ਦੀ ਵੀ ਜਿਹੜਾ ਐਗਰੀਮੈਂਟ ਆ ਜੰਗ ਨੂੰ ਰੋਕਣ ਦਾ ਉਹ ਅਨਐਕਸੈਪਟੇਬਲ ਆ, ਅਸੀਂ ਕਿਸੇ ਤਰ੍ਹਾਂ ਐਕਸੈਪਟ ਨਹੀਂ ਕਰਾਂਗੇ। ਤੇ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਸ਼ਹੀਦਾਂ ਨੂੰ ਮਾਰਿਆ ਗਿਆ ਅਸੀਂ ਉਹਨਾਂ ਦਾ ਬਦਲਾ ਲਵਾਂਗੇ। ਇਹ ਉੱਥੇ ਦੇ ਲੀਡਰ ਨੇ ਜਿਹੜੀ ਖਬਰ ਆ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਸੁਣਿਆ ਹੀ ਆ ਤੇ ਪੀਟ ਹੈਕਸ ਤੇ ਟਰੰਪ ਨਹੀਂ ਇਹ ਕਹਿ ਰਿਹਾ ਵੀ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ ਹੈਗਾ। ਇਸ ਵੇਲੇ $100 ਤੋਂ ਉੱਪਰ ਜੋ ਬੈਰਲ ਦੀ ਪ੍ਰਾਈਸ ਆ ਕਿਉਂਕਿ ਹਜੇ ਵੀ ਸਟੇਟ ਆਫ ਹਾਰਮੋਜ਼ ਉਹ ਕਲੋਜ਼ ਆ, ਸਿਰਫ ਮੇਰੇ ਖਿਆਲ ਨਾਲ ਚਾਈਨਾ ਦੇ ਜਿਹੜੇ ਜਹਾਜ਼ ਆ ਉਹਨਾਂ ਨੂੰ ਲੰਘਣ ਦਿੱਤਾ ਜਾ ਰਿਹਾ ਹੈਗਾ। ਜਰਮਨ ਦੇ ਚਾਂਸਲਰ ਫਰੈਡਰਿਚ ਮਰਜ਼, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇਹ ਕਿਹਾ ਆ ਵੀ ਮਾਸਕੋ ਨੂੰ ਤੇਲ ਵੇਚਣ ਦੀ ਜਿਹੜੀ ਇਜਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ ਉਹ ਤੋਂ ਪੈਸੇ ਬਣਾ ਕੇ ਫਿਰ ਜਿਹੜਾ ਆ ਯੂਕਰੇਨ ਦੇ ਉੱਤੇ ਉਦਾਂ ਹੀ ਹਮਲੇ ਜਾਰੀ ਰੱਖਣੇ ਹੈਗੇ ਆ। ਪੂਟਨ ਦਾ ਜੋ ਇਨਵੋਏ ਹੈਗਾ ਕਿਰਲ ਡਿਮਿਟਰੇਵ
ਉਹ ਫਲੋਰੀਡਾ ਦੇ ਵਿੱਚ ਟਰੰਪ ਉਹਨਾਂ ਦੇ ਐਡਵਾਈਜ਼ਰ ਸਟੀਵ ਵਿਟਕੌਫ ਤੇ ਜੈਰਡ ਕਸ਼ਨਰ ਉਹਨਾਂ ਨੂੰ ਮਿਲਿਆ ਹੈਗਾ ਗਲੋਬਲ એનર્ਜੀ ਕ੍ਰਾਈਸਿਸ ਦੇ ਸੰਬੰਧ ਦੇ ਵਿੱਚ। ਸੋ 3 ਯੂਰਪੀਅਨ ਪਾਵਰਸ ਟ੍ਰੈਜਰੀ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਹੈ ਵੀ 1 ਮੰਥ ਵੇਵਰ ਦਿੱਤਾ ਗਿਆ ਹੈ ਯੂਐਸ ਸੈਂਕਸ਼ਨਸ ਦਾ ਰਸ਼ੀਅਨ ਆਇਲ ਨੂੰ ਲੈ ਕੇ। ਸੋ ਰਸ਼ੀਅਨਸ ਦੇ ਉੱਤੇ 1 ਮਹੀਨੇ ਦੇ ਲਈ ਜਿਹੜੀਆਂ ਸੈਂਕਸ਼ਨਸ ਉਹ ਨਹੀਂ ਲੱਗਣਗੀਆਂ। 2 ਅਫੀਸ਼ੀਅਲਸ ਜਿਹੜੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਯੂਕੇ ਦੇ ਪ੍ਰਾਈਮ ਮਿਨਿਸਟਰ ਸਟੈਮਰ ਨੇ ਪਹਿਲਾਂ ਨਾ ਕਰ ਦਿੱਤੀ ਸੀ, ਬਾਅਦ ਦੇ ਵਿੱਚ ਉਹਨਾਂ ਨੇ ਅਮਰੀਕਾ ਨੂੰ ਕਿਹਾ ਸੀ ਕਿ ਹਾਂ ਤੁਸੀਂ ਸਾਡੇ ਬੇਸ ਯੂਜ਼ ਕਰ ਸਕਦੇ ਆ, ਪਰ ਟਰੰਪ ਉਹਨਾਂ ਨੇ ਸਟੈਮਰ ਨੂੰ ਕਹਿੰਦੇ ਵੀ ਇਨ ਫਰੰਟ ਆਫ ਅਦਰ G7 ਲੀਡਰਸ ਇਹ ਕਿਹਾ ਵੀ ਤੁਹਾਡੀ ਕੋਈ ਹੁਣ ਹੈਲਪ ਦੀ ਜ਼ਰੂਰਤ ਨਹੀਂ, ਜੇ ਤੁਸੀਂ ਕਰਨੀ ਸੀ ਤੇ ਉਹ ਪਹਿਲਾਂ ਕਰਨੀ ਸੀ ਜੰਗ ਤੋਂ ਜਾਂ ਜੰਗ ਸ਼ੁਰੂਆਤ ਵੇਲੇ, ਤੇ ਹੁਣ ਤੁਸੀਂ ਬਹੁਤ ਲੇਟ ਹੈਗੇ ਆ। ਜੀ ਬਿਲਕੁਲ। ਆਇਲ ਦੀ ਡਿਸਰਪਸ਼ਨ ਕਾਫੀ ਜ਼ਿਆਦਾ ਇਸ ਟਾਈਮ ਮਾੜੀ ਬਣੀ ਪਈ ਆ। ਕੱਲ ਅਮਰੀਕਾ ਨੇ ਜਿਹੜੀਆਂ ਰਸ਼ੀਅਨ ਤੇਲ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਆਰਜੀ ਤੌਰ ਦੇ ਉੱਤੇ ਹਟਾਇਆ ਸੀਗਾ ਤਾਂ ਜੋ ਕਿ ਤੇਲ ਦੀਆਂ ਕੀਮਤਾਂ ਬਹੁਤੀਆਂ ਜਿਹੜੀਆਂ ਉਹ ਨਾ ਵਧਣ, ਜਿਸ ਦੇ ਕਰਕੇ ਯੂਰਪ ਤੇ ਯੂਕਰੇਨ ਵਾਲਿਆਂ ਨੇ ਇਸ ਸਟੈਪ ਦੀ ਨਿੰਦਾ ਜਿਹੜੀ ਉਹ ਕੀਤੀ ਸੀਗੀ। ਤੇ ਟਰੰਪ ਹੁਣੀ ਇਹ ਬੋਸਟ ਕਰ ਰਹੇ ਸੀਗੇ ਵੀ ਅਮਰੀਕਾ ਨੇ ਇਸ ਦੇ ਵਿੱਚ ਕਾਫੀ ਜ਼ਿਆਦਾ ਮਨੀ ਜਿਹੜੀ ਉਹ ਬਣਾਉਣੀ ਜਿਹੜੀ ਉਹ ਹੈਗੀ ਆ। ਸੋ ਲਾਈਕਲੀ ਟੂ ਮੇਕ ਲੋਟ ਆਫ ਜਿਹੜੇ ਮਨੀ ਆ। ਉਧਰ ਇਰਾਨ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਤਹਿਰਾਨ ਦੀਆਂ ਸੜਕਾਂ ਦੇ ਉੱਤੇ ਹਰਜੋਤ ਸਿੰਘ ਜੀ ਘੁੰਮਦਾ ਨਜ਼ਰ ਆਇਆ ਹੈਗਾ ਆ। ਸੋ ਉਹਨੇ ਵੀ ਜਿਹੜੀਆਂ ਸ਼ਰਤਾਂ ਆ ਇਰਾਨ ਦੇ ਪ੍ਰੈਜ਼ੀਡੈਂਟ ਨੇ ਮਸੂਦ ਪਜ਼ਿਸ਼ਕੀਅਨ ਉਹਨਾਂ ਨੇ ਕੀਤੀਆਂ। ਸੋ ਉੱਥੇ ਜਿਹੜੇ ਲੋਕ ਇਸ ਟਾਈਮ ਸੜਕਾਂ ਦੇ ਉੱਤੇ ਸੀਗੇ, ਇੱਕ ਮੋਟਰਸਾਈਕਲ ਦੀ ਬੈਕ ਦੇ ਉੱਤੇ ਬਹਿ ਕੇ ਤਹਿਰਾਨ ਦੀਆਂ ਸੜਕਾਂ 'ਚ ਜਿਹੜਾ ਉਹ ਘੁੰਮ ਜਿਹੜਾ ਰਿਹਾ ਸੀਗਾ। ਅਲ-ਕੁਦਸ ਡੇ ਮਾਰਚ ਜਿਹੜੀ ਉੱਥੇ ਕੀਤੀ ਜਿਹੜੀ ਉਹ ਗਈ ਆ। ਟਰੰਪ ਨੇ ਜਿਹੜਾ ਹੁਣ ਇਹ ਕਿਹਾ ਆ ਵੀ ਕਹਿੰਦੇ ਵੀ ਹੁਣ ਲੱਗਦਾ ਨਹੀਂ ਵੀ ਇਰਾਨ ਵਾਲੇ ਜਿਹੜੇ ਰਿਵੋਲਟ ਕਰਨਗੇ ਇਸ ਟਾਈਮ ਰਜੀਮ ਦੇ ਉਲਟ, ਜਦ ਕਿ ਇਹ ਸਾਰਾ ਮਸਲਾ ਇਹਨਾਂ ਪ੍ਰੋਟੈਸਟਰਸ ਦੀ ਨਾਂ ਦੇ ਉੱਤੇ ਹੀ ਹਮਲਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਕੀਤਾ ਗਿਆ, ਇਹਨਾਂ ਨੂੰ ਵੀ ਜਿਹੜਾ ਉਹ ਵਰਤਿਆ ਜਿਹੜਾ ਹੋ ਗਿਆ ਸੀਗਾ। ਸੋ ਇਹ ਇਸ ਟਾਈਮ ਜਿਹੜੀ ਹਰਜੋਤ ਸਿੰਘ ਦੀ ਸਥਿਤੀ ਆ ਉਹ ਸਾਹਮਣੇ ਜਿਹੜੀ ਉਹ ਚੱਲ ਰਹੀ ਹੈਗੀ ਆ। ਇਸ ਦੇ ਜਿਹੜੇ ਹਰਜੋਤ ਸਿੰਘ ਜੀ ਅਮਰੀਕਨ ਮੇਨਲੈਂਡ ਦੇ ਉੱਤੇ ਜਿਹੜੇ ਅਸਰ ਆ ਉਹ ਇਸ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਹੇ ਆ ਵੀ ਕੱਲ ਆਪਾਂ ਜਿਹੜੀ ਖਬਰ ਕੀਤੀ ਸੀ ਵੀ ਮਿਸ਼ੀਗਨ ਦੇ ਇੱਕ ਸਿਨੇਗੋਗ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ, ਜਿਹਦਾ ਕੱਲ ਆਪਾਂ ਜ਼ਿਕਰ ਕੀਤਾ ਸੀ, ਹੁਣ ਉਸਦਾ ਨਾਮ ਵਗੈਰਾ ਸਾਰਾ ਕੁਝ ਪਤਾ ਲੱਗ ਗਿਆ ਆ। ਆਇਮਨ ਮੁਹੰਮਦ ਗਜ਼ਾਲੀ ਉਸਦਾ ਨਾਮ, ਲੈਬਨਾਨ ਦੇ ਵਿੱਚ ਜੰਮਿਆ ਸੀ, ਯੂਐਸ ਦਾ ਇਹ ਨੈਚੁਰਲਾਈਜ਼ਡ ਸਿਟੀਜ਼ਨ ਸੀ। ਰੀਸੈਂਟਲੀ ਲੈਬਨਾਨ ਦੇ ਵਿੱਚ ਜਦ ਇਜ਼ਰਾਈਲ ਨੇ ਹਮਲੇ ਕੀਤੇ ਤਾਂ ਕਹਿੰਦੇ ਵੀ ਉਹਨਾਂ ਸਟ੍ਰਾਈਕਸ ਦੇ ਵਿੱਚ ਇਸ ਦੇ 2 ਭਰਾ ਤੇ ਭਤੀਜਾ ਤੇ ਭਤੀਜੀ ਉਹ 에ਅਰ ਸਟ੍ਰਾਈਕ ਦੇ ਵਿੱਚ ਉਸਦੀ ਜਿਹੜੀ ਉਹ ਮੌਤ ਹੋ ਗਈ ਸੀਗੀ। ਤੇ ਇਸ ਨੇ ਫਿਰ ਆਪਣੀ ਜਿਹੜੀ ਗੱਡੀ ਆ 41 ਸਾਲਾ ਆਇਮਾਨ ਮੁਹੰਮਦ ਗਜ਼ਾਲੀ ਆ ਉਸਨੇ ਇਸ ਸਿਨੇਗੋਗ ਦੇ ਵਿੱਚ ਮਾਰੀ, ਜਿੱਥੇ ਗੋਲੀਆਂ ਚਲਾ ਕੇ ਮਾਰਨ ਦੀ ਇਸਨੇ ਜਿਹੜੀ ਉਹ ਕੋਸ਼ਿਸ਼ ਸੀਗੀ ਜਾਂ ਉਸਦੀ ਆੜ ਦੇ ਵਿੱਚ ਜਿਹੜਾ ਉਹ ਸੀਗਾ। ਪਰ ਉੱਥੋਂ ਦੇ ਸਿਕਿਉਰਿਟੀ ਗਾਰਡ ਨੇ ਮੁਸ਼ਤੈਦੀ ਦੇ ਨਾਲ ਟੈਂਪਲ ਇਜ਼ਰਾਈਲ ਜਿਹੜਾ ਵੈਸਟ ਬਲੂਮਿੰਗਫੀਲਡ ਟਾਊਨਸ਼ਿਪ ਸੀ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਉਹ ਰੋਕ ਲਿਆ। ਤੇ ਨੁਕਸਾਨ ਇਸ ਲਈ ਨਹੀਂ ਹੋਇਆ ਕਿਉਂਕਿ ਉੱਥੇ ਜਿਹੜਾ ਸਕੂਲ ਸੀਗਾ ਉਹ ਉਸ ਟਾਈਮ ਉੱਥੇ ਬੱਚੇ ਤੇ ਜਿਹੜੇ ਵਿਦਿਆਰਥੀ ਆ ਜਾਂ ਸਟਾਫ ਆ ਤੇ ਅਧਿਆਪਕ ਆ ਉੱਥੇ ਮੌਜੂਦ ਨਹੀਂ ਸੀਗੇ। 2011 ਦੇ ਵਿੱਚ ਜਿਹੜਾ ਗਜ਼ਾਲੀ ਆ ਉਹ ਪਰਿਵਾਰ ਨਾਲ ਰਿਲੇਟਡ ਜਿਹੜੇ ਵੀਜ਼ੇ ਦੇ ਉੱਤੇ ਸਪਾਊਸ ਆਫ ਯੂਐਸ ਸਿਟੀਜ਼ਨ ਉਸ ਆਧਾਰ ਦੇ ਉੱਤੇ ਜਿਹੜਾ ਉਹ ਆਇਆ ਸੀ। 2016 ਦੇ ਵਿੱਚ ਇਸ ਨੂੰ ਯੂਐਸ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਗ੍ਰਾਂਟ ਕੀਤੀ ਗਈ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਉਹ ਦੱਸਿਆ ਜਿਹੜਾ ਉਹ ਹੈਗਾ। ਸੋ 5 ਮਾਰਚ ਨੂੰ ਲੈਬਨਾਨ ਦੇ ਸ਼ਹਿਰ ਮਾਸ਼ਗਰਾ ਉਹਦੇ ਵਿੱਚ ਜਿਹੜਾ 에ਅਰ ਸਟ੍ਰਾਈਕ ਹੋਈ ਸੀ ਉਹ 4 ਜਣੇ ਜਿਹੜੇ ਮਾਰੇ ਗਏ ਸੀ ਉਹ ਇਸ ਦੇ ਪਰਿਵਾਰਕ ਮੈਂਬਰ ਸੀਗੇ ਤੇ ਲੱਗਦਾ ਵੀ ਇਹੀ ਮੰਨਿਆ ਜਾ ਰਿਹਾ ਵੀ ਉਹਨਾਂ ਦਾ ਬਦਲਾ ਲੈਣ ਖਾਤਰ ਇਸ ਨੇ ਜਿਹੜਾ ਉੱਥੇ ਸਿਨੇਗੋਗ ਸੀਗਾ ਉਸ ਦੇ ਉੱਤੇ ਇਹ ਹਮਲਾ ਕੀਤਾ ਸੀਗਾ, ਜਿਸ ਦੇ ਵਿੱਚ ਇਹ ਖੁਦ ਮਾਰਿਆ ਗਿਆ ਹੈ। ਜੀ ਬਿਲਕੁਲ, ਉਹਦਾ ਨਾਮ ਵੀ ਜਿਹੜਾ ਡਿਸਕਲੋਜ਼ ਕਰ ਦਿੱਤਾ ਗਿਆ, ਆਇਮਨ ਮੁਹੰਮਦ ਗਜ਼ਾਲੀ, ਜੋ ਲੈਬਨਾਨ ਦਾ ਬੋਰਨ ਹੋਇਆ ਸੀ।